Bilkis Bano rapists were out of jail for 1000s of days before release. ਜਿਹੜੇ 11 ਕਲਪ੍ਰਿਟ ਗੁਨਾਹਗਾਰ ਜਿਨ੍ਹਾਂ ਨੇ 14 ਜੀ ਜਿਹੜਾ ਉਹ ਬਿਲਕਿਸ ਬਾਨੋ ਟੱਬਰ ਦੇ ਮਾਰੇ, ਜਿਨ੍ਹਾਂ 'ਚ ਉਹਨਾਂ ਦੀ ਆਪਣੀ 6 ਸਾਲ ਦੀ ਬੱਚੀ ਵੀ ਸੀ ਔਰ ਇਹਦੇ ਨਾਲ ਜਬਰ ਜਨਾਹ ਕੀਤਾ। ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਬਿਲਕਿਸ ਬਾਨੋ ਇਸ 'ਚ ਜਾਂ ਉਹਨਾਂ ਦੇ ਜਿਹੜੇ ਹਮਾਇਤੀ NGO ਸੀ ਕਾਮਯਾਬ ਹੋਈਆਂ ਕਿ ਉਹਨਾਂ ਨੂੰ ਉਮਰ ਕੈਦ ਹੋਈ। ਨਾ ਸਿਰਫ ਉਹਨਾਂ ਦੀ ਰਿਹਾਈ ਕਰ ਦਿੱਤੀ ਗਈ ਪੱਕੇ ਤੌਰ 'ਤੇ ਕਿ ਜੀ ਬਹੁਤ ਚੰਗਾ ਆਚਰਣ ਇਹਨਾਂ ਦਾ ਜੇਲ੍ਹ 'ਚ ਹੁੰਦਿਆਂ ਸੀ, ਜਦੋਂ ਜੇਲ੍ਹ ਤੋਂ ਬਾਹਰ ਆ ਰਹੇ ਨੇ ਤੇ ਜਿਹੜੀਆਂ ਪਿਕਚਰਸ ਦੁਨੀਆ ਭਰ 'ਚ ਆਈਆਂ ਕਿ ਉਹਨਾਂ ਨੂੰ ਹਿੰਦੂ ਸੰਗਠਨਾਂ ਦੇ ਜਿਹੜੇ ਨੇ ਉਹ ਮਠਿਆਈਆਂ ਖਵਾ ਰਹੇ ਨੇ। ਅਮਿਤ ਸ਼ਾਹ ਦੀ ਹੋਮ ਮਿਨਿਸਟਰੀ ਨੇ ਕਲੀਅਰੈਂਸ ਦਿੱਤੀ ਕਿ ਬਈ ਇਹਨਾਂ ਦਾ ਕੰਡਕਟ ਬੜਾ ਚੰਗਾ ਹੈ, ਇਹਨਾਂ ਨੂੰ ਛੱਡ ਦਿੱਤਾ ਜਾ। ਜਦੋਂ ਇਹ ਸਾਰੇ 11 ਕਲਪ੍ਰਿਟ 12-13 ਸਾਲ ਜੇਲ੍ਹ 'ਚ ਵੀ ਰਹੇ, 4-4 ਮਹੀਨੇ ਇਹ ਬਾਹਰ ਪੈਰੋਲ ਦੇ ਉੱਤੇ ਫਰਲੋ ਤੇ ਜੇ ਪੈਰੋਲ ਵੀ 30 ਦਿਨਾਂ ਦੀ ਹੈ ਤੇ ਉਹ 90 ਦਿਨ ਬਾਅਦ ਮੁੜਦੇ ਸੀ। ਉਹਨਾਂ 'ਚੋਂ 2 ਐਸੇ ਨੇ ਜਿਨ੍ਹਾਂ ਨੇ ਬਾਹਰ ਜਦੋਂ ਫਰਲੋ ਜਾਂ ਪੈਰੋਲ ਦੇ ਉੱਤੇ ਸੀ, ਉਹਨਾਂ ਨੇ ਜਿਹੜਾ ਉਹ ਸੈਕਸ਼ੂਅਲ ਕ੍ਰਾਈਮ ਕਮਿਟ ਕੀਤਾ। ਇੱਕ ਐਸਾ ਹੈ ਜਿਹੜਾ ਜਦੋਂ ਬਾਹਰ ਹੁੰਦਾ ਤਾਂ ਜਿਹੜਾ BJP ਦੀ ਇੱਕ ਸਭਾ ਹੈ ਉਹਦੇ 'ਚ ਵੱਡੇ ਲੀਡਰ ਦੇ ਨਾਲ ਉਹ ਬੈਠਾ ਹੋਇਆ ਕੈਂਪੇਨਿੰਗ ਕਰ ਰਿਹਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਐਡਵਾਈਜ਼ਰੀ ਅਨੁਸਾਰ ਭਾਰਤ ਦਹਿਸ਼ਤਗਰਦੀ, ਕ੍ਰਾਈਮ ਅਤੇ ਰੇਪ ਦੀ ਰਾਜਧਾਨੀ ਹੈ। ਦੂਸਰੇ ਪਾਸੇ ਬਿਲਕਿਸ ਬਾਨੋ ਕੇਸ ਵਿੱਚ ਇੱਕ ਤੱਥ ਸਾਹਮਣੇ ਆਏ ਹਨ ਕਿ ਰਿਲੀਜ਼ ਕੀਤੇ ਗਏ 11 ਕ੍ਰਿਮੀਨਲਸ ਵੱਲੋਂ ਕਈ ਸਾਲਾਂ ਤੋਂ ਪੈਰੋਲ ਅਤੇ ਫਰਲੋ ਦੇ ਨਾਂ ਥੱਲੇ ਮਹੀਨਿਆਂ ਬੱਧੀ ਜੇਲ੍ਹ ਤੋਂ ਬਾਹਰ ਰਹਿਣ ਦੀ ਆਜ਼ਾਦੀ ਸੀ। ਯਾਦ ਰਹੇ, ਇਹਨਾਂ 11 ਕ੍ਰਿਮੀਨਲਸ ਨੇ ਬਿਲਕਿਸ ਬਾਨੋ ਦੇ ਟੱਬਰ ਦੇ 14 ਜੀ ਮਾਰ ਮੁਕਾਏ ਸਨ ਅਤੇ ਉਸ ਨੂੰ ਜ਼ਬਰ ਜਨਾਹ ਦਾ ਸ਼ਿਕਾਰ ਬਣਾਇਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹ ਜਦੋਂ ਅਸੀਂ ਡਿਸਕਸ ਕਰਦੇ ਹਾਂ ਤੇ ਤਕਲੀਫ ਵੀ ਹੁੰਦੀ ਹੈ। ਬਿਲਕੁਲ, ਕਿਉਂਕਿ ਜਦੋਂ ਅਮਰੀਕਾ ਨੇ ਪਿਛਲੇ ਦਿਨਾਂ 'ਚ 2-3 ਹਫ਼ਤੇ ਪਹਿਲਾਂ ਆਪਣੇ ਸਿਟੀਜ਼ਨਸ ਲਈ ਐਡਵਾਈਜ਼ਰੀ ਦਿੱਤੀ ਤੇ ਉਸ 'ਚ ਉਹਨਾਂ ਨੇ 3 ਨੁਕਤੇ ਭਾਰਤ ਦੇ ਕੌਂਟੈਕਸਟ ਦੇ ਵਿੱਚ ਇਹ ਕਹੇ ਕਿ ਭਈ ਉੱਥੇ ਕ੍ਰਾਈਮ ਹੈ, ਰੇਪ ਹੈ ਔਰ ਟੈਰਰਿਜ਼ਮ ਹੈ। ਔਰ ਟੈਰਰਿਜ਼ਮ ਦੇ ਥੱਲੇ ਉਹਨਾਂ ਨੇ ਬਾਰਡਰ ਏਰੀਆਜ਼ ਦਾ ਜ਼ਿਕਰ ਕੀਤਾ, ਖਾਸ ਤੌਰ 'ਤੇ ਜਿਵੇਂ ਪੰਜਾਬ, ਕਸ਼ਮੀਰ, ਰਾਜਸਥਾਨ ਲੱਗਦੇ ਨੇ। ਰੇਪ ਦੇ ਹਵਾਲੇ ਨਾਲ ਆਲ ਓਵਰ ਗੱਲ ਕੀਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਈਵਨ ਟੂਰਿਸਟ ਪਲੇਸਿਸ ਔਰ ਦੂਸਰੇ ਵੀ ਸੇਫ ਨਹੀਂ ਨੇ। ਔਰ ਇਹੀ ਗੱਲ ਉਹਨਾਂ ਨੇ ਕ੍ਰਾਈਮ ਦੇ ਹਵਾਲੇ ਨਾਲ ਵੀ ਕੀਤੀ। ਹਾਲਾਂ ਜਿਹੜਾ ਇੰਡੀਅਨ ਚੈਂਬਰ ਆਫ ਕਮਰਸ ਹੈ ਉਹਦੇ ਹੈੱਡ ਨੇ ਇਸ ਦੇ ਉੱਤੇ ਪ੍ਰੋਟੈਸਟ ਕੀਤਾ। ਉਹਨੇ ਕਿਹਾ ਜੀ ਦੇਖੋ, ਇੱਥੇ ਵੀ ਘਟਨਾਵਾਂ ਹੁੰਦੀਆਂ ਨੇ ਔਰ ਦੂਸਰਾ ਔਰ ਇਹਨੂੰ ਵਾਪਸ ਲਿਆ ਜਾਏ ਔਰ ਦਿਸ ਦੈਟ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਇਸ ਲੈਵਲ ਦੇ ਉੱਤੇ ਐਡਵਾਈਜ਼ਰੀਜ਼ ਜਾਰੀ ਕੀਤੀਆਂ ਜਾਂਦੀਆਂ ਨੇ, ਟਰੈਵਲ ਐਡਵਾਈਜ਼ਰੀਜ਼ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਤੇ ਬਹੁਤ ਸਾਰਾ ਡੇਟਾ ਉਹਨਾਂ ਦੇ ਸਾਹਮਣੇ ਹੁੰਦਾ ਹੈ। ਕੁਝ ਉਹ ਵੀ ਜਿਹੜਾ ਰਿਪੋਰਟ ਹੋਈਆਂ ਹੁੰਦੀਆਂ ਨੇ ਚੀਜ਼ਾਂ ਮੀਡੀਆ 'ਚ, ਕੁਝ ਉਹ ਵੀ ਜਿਹੜੀਆਂ ਰਿਪੋਰਟ ਨਹੀਂ ਹੋਈਆਂ ਹੁੰਦੀਆਂ। ਔਰ ਇਸ ਕੰਮ ਲਈ ਇਹਨਾਂ ਦੀਆਂ ਐਮਬੈਸੀਆਂ 'ਚ ਬੈਠੇ ਹੋਏ ਇਹਨਾਂ ਦੇ ਪ੍ਰੈਸ ਬਿਊਰੋ ਔਰ ਇਨਫੋਰਮੇਸ਼ਨ ਬਿਊਰੋ ਉਹ ਸਾਰੀ ਇਨਫੋਰਮੇਸ਼ਨ ਕਲੈਕਟ ਕਰਦੇ ਨੇ। ਇਸ ਤੋਂ ਪਹਿਲਾਂ ਕਿ ਅਸੀਂ ਬਿਲਕਿਸ ਬਾਨੋ ਕੇਸ 'ਚ ਜਿਹਦੀ ਅੱਜ ਕੱਲ੍ਹ ਸਮਾਧ ਜਾਂ ਸੁਣਵਾਈ ਸੁਪਰੀਮ ਕੋਰਟ 'ਚ ਹੋ ਰਹੀ ਹੈ ਕਿ ਜਿਵੇਂ ਜਿਹੜੇ 11 ਕਲਪ੍ਰਿਟ ਗੁਨਾਹਗਾਰ ਜਿਨ੍ਹਾਂ ਨੇ 14 ਜੀ ਜਿਹੜਾ ਉਹ ਬਿਲਕਿਸ ਬਾਨੋ ਟੱਬਰ ਦੇ ਮਾਰੇ, ਜਿਨ੍ਹਾਂ 'ਚ ਉਹਨਾਂ ਦੀ ਆਪਣੀ 6 ਸਾਲ ਦੀ ਬੱਚੀ ਵੀ ਸੀ ਔਰ ਇਹਦੇ ਨਾਲ ਜਬਰ ਜਨਾਹ ਕੀਤਾ। ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਬਿਲਕਿਸ ਬਾਨੋ ਇਸ 'ਚ ਜਾਂ ਉਹਨਾਂ ਦੇ ਜਿਹੜੇ ਹਮਾਇਤੀ NGO ਸੀ ਕਾਮਯਾਬ ਹੋਈਆਂ ਕਿ ਉਹਨਾਂ ਨੂੰ ਜਿਹੜੇ 11 ਕਲਪ੍ਰਿਟ ਸੀ ਜਿਹੜੇ ਰੇਪ ਔਰ ਮਰਡਰ ਦੋਨਾਂ ਦੇ ਵਿੱਚ ਇਨਵੋਲਵ ਸੀ, ਉਹਨਾਂ ਨੂੰ ਉਮਰ ਕੈਦ ਹੋਈ। ਪਰ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਜਦੋਂ ਮੋਦੀ 15 ਅਗਸਤ ਦੇ ਮੌਕੇ ਦੇ ਉੱਤੇ ਦੇਸ਼ ਦੀਆਂ ਮਹਿਲਾਵਾਂ ਦਾ, ਔਰਤਾਂ ਦਾ ਸਨਮਾਨ ਤੇ ਉਹ ਮਗਰਮੱਛ ਦੇ ਅਥਰੂ ਕੇਰ ਰਿਹਾ ਸੀ, ਉਸ ਵੇਲੇ ਗੁਜਰਾਤ 'ਚੋਂ ਇਹੀ 11 ਕ੍ਰਿਮੀਨਲ ਜਿਹੜੇ ਨੇ ਨਾ ਸਿਰਫ ਉਹਨਾਂ ਦੀ ਰਿਹਾਈ ਕਰ ਦਿੱਤੀ ਗਈ ਪੱਕੇ ਤੌਰ 'ਤੇ ਕਿ ਜੀ ਬਹੁਤ ਚੰਗਾ ਆਚਰਣ ਇਹਨਾਂ ਦਾ ਜੇਲ੍ਹ 'ਚ ਹੁੰਦਿਆਂ ਸੀ, ਜਦੋਂ ਜੇਲ੍ਹ ਤੋਂ ਬਾਹਰ ਆ ਰਹੇ ਨੇ ਤੇ ਜਿਹੜੀਆਂ ਪਿਕਚਰਸ ਦੁਨੀਆ ਭਰ 'ਚ ਆਈਆਂ ਕਿ ਉਹਨਾਂ ਨੂੰ ਹਿੰਦੂ ਸੰਗਠਨਾਂ ਦੇ ਜਿਹੜੇ ਨੇ ਉਹ ਮਠਿਆਈਆਂ ਖਵਾ ਰਹੇ ਨੇ, ਉਹਨਾਂ ਦੇ ਗਲਾਂ 'ਚ ਹਾਰ ਪਾ ਕੇ ਉਹਨਾਂ ਨੂੰ ਇਵੇਂ ਜਿਹੜਾ ਉਹ ਲਿਆਂਦਾ ਜਾ ਰਿਹਾ ਜਿਵੇਂ ਉਹ ਕੋਈ ਜੰਗ ਜਿੱਤ ਕੇ ਆਏ ਹੋਣ ਮੁਲਕ ਦੇ ਵੱਡੇ
ਹੀਰੋ ਹੋਣ। ਔਰ ਇਸ ਗੱਲ ਨੇ ਇਹੀ ਨਹੀਂ ਕਿ ਸਾਨੂੰ ਜਿਹੜੇ ਵੀ ਇਨਸਾਫ ਪਸੰਦ ਔਰ ਜਿਨ੍ਹਾਂ ਦੀਆਂ ਆਪਣੀਆਂ ਬੱਚੀਆਂ ਬਹੂਆਂ ਘਰਾਂ 'ਚ ਨੇ, ਹਿੰਦੂ ਵੀ ਜਿਹੜੇ, ਉਹ ਸਮਝਦੇ ਨੇ ਕਿ ਵੀ ਇਹ ਤਾਂ ਗੁੰਡਾ ਰਾਜ ਹੈ, ਕਿਉਂਕਿ ਇਹ ਜਦੋਂ ਤੁਸੀਂ ਇਸ ਕਿਸਮ ਦੇ ਗੁੰਡਿਆਂ ਨੂੰ ਇੱਕ ਪਾਸੇ ਖੁੱਲ੍ਹ ਦਿੰਦੇ ਹੋ, ਅਲਟੀਮੇਟਲੀ ਉਹਨਾਂ ਨੇ ਇਹੀ ਹਾਲ ਦਹਿਸ਼ਤਗਰਦੀ ਦਾ ਵੀ ਹੁੰਦਾ ਕਿ ਭਾਈ ਜਦੋਂ ਇੱਕ ਵਾਰੀ ਜਿਹਦੇ ਹੱਥ 'ਚ ਹਥਿਆਰ ਆ ਜਾਂਦਾ, ਉਹ ਅੱਜ ਤਾਂ ਲੜਾਈ ਸੀ ਕਿ ਜੀ ਅਮਰੀਕਾ ਦੇ ਖਿਲਾਫ ਹੈ, ਫਲਾਣੇ ਦੇ ਹੈ, ਹੁਣ ਜੋ ਵਾਕਿਆਤ ਪਾਕਿਸਤਾਨ ਦੇ ਸਵਾਤ ਏਰੀਏ 'ਚ ਜਾਂ ਖੈਬਰ ਪਖਤੂਨਖਵਾ 'ਚ ਫਰੌਤੀਆਂ ਮੰਗ ਰਹੇ ਨੇ ਤਹਿਰੀਕੇ ਤਾਲਿਬਾਨ ਦੇ ਨਾਂ ਥੱਲੇ ਜਿਹੜੀ ਜਮਾਤ ਹੈ, ਉਹਦਾ ਰੀਜ਼ਨ ਹੀ ਇਹ ਹੈ ਕਿ ਵੀ ਤੁਸੀਂ ਜਿਨ੍ਹਾਂ ਦੀ ਪ੍ਰੋਗਰਾਮਿੰਗ ਉਹ ਕੀਤੀ ਹੈ, ਹੁਣ ਹੋਰ ਤਾਂ ਹੈ ਨਹੀਂ, ਅਮਰੀਕਾ ਤਾਂ ਉੱਥੇ ਹੈ ਨਹੀਂ ਜਿਹਦੇ ਖਿਲਾਫ ਤੁਸੀਂ ਜਿਹਾਦ ਲੜਨਾ। ਹੁਣ ਤੁਹਾਨੂੰ ਇਹ ਭੁੱਲ ਜਾਂਦਾ ਵੀ ਤੁਸੀਂ, ਇਹ ਤੁਹਾਡੇ ਆਪਣੇ ਮੁਸਲਮਾਨ ਭਰਾ ਨੇ, ਤੁਸੀਂ ਉਹਨਾਂ ਨੂੰ ਤਾਂ ਮਾਰ ਮਰਾਈਆ ਕਰੋਗੇ ਜਾਂ ਇਹੀ ਗੁੰਡਿਆਂ ਦਾ ਹਾਲ ਹੁੰਦਾ ਕਿ ਜਦੋਂ ਗੁੰਡਿਆਂ ਦੇ ਹੱਥ 'ਚ ਪਾਵਰ ਹੁੰਦੀ ਹੈ, ਫਿਰ ਗੁੰਡੇ ਜਿਹੜੇ ਨੇ ਇਹ ਨਹੀਂ, ਇਹ ਠੀਕ ਹੈ ਇੱਕ ਤੁਸੀਂ ਲਿਮਟਿਡ ਟਾਈਮ ਤੱਕ ਉਹਨਾਂ ਨੂੰ ਕਿਸੇ ਇੱਕ ਫਿਰਕੇ ਦੇ ਖਿਲਾਫ ਵਰਤ ਸਕਦੇ ਹੋ, ਪਰ ਅਲਟੀਮੇਟਲੀ ਉਹਨਾਂ ਨੇ ਫਿਰ ਤੁਹਾਡੇ ਦੇ ਉੱਤੇ ਹੀ ਪਾਉਂ ਸਪੋਨ ਕਰਨਾ ਹੁੰਦਾ। ਔਰ ਹੁਣ ਕਿਉਂਕਿ ਦਾ ਕਾਫੀ ਰੌਲਾ ਪਿਆ, ਅਪੀਲ ਹੋਈ ਗੁਜਰਾਤ ਸਰਕਾਰ ਦੇ ਫੈਸਲੇ ਦੀ ਖਿਲਾਫ ਸੁਪਰੀਮ ਕੋਰਟ 'ਚ, ਉਹਦੇ 'ਚ ਹੀਅਰਿੰਗ ਚੱਲ ਰਹੀ ਹੈ, ਔਰ ਇਹ ਗੱਲ ਸਾਹਮਣੇ ਆਈ ਕਿ ਅਮਿਤ ਸ਼ਾਹ ਦੀ ਹੋਮ ਮਿਨਿਸਟਰੀ ਨੇ ਕਲੀਅਰੈਂਸ ਦਿੱਤੀ ਕਿ ਬਈ ਇਹਨਾਂ ਦਾ ਕੰਡਕਟ ਬੜਾ ਚੰਗਾ ਹੈ ਔਰ ਇਹਨਾਂ ਨੂੰ ਛੱਡ ਦਿੱਤਾ ਜਾਏ। ਔਰ ਅਸੀਂ ਜ਼ਿਕਰ ਕੀਤਾ ਸੀ ਕਿ ਕੰਡਕਟ ਚੰਗਾ ਹੈ। ਇੱਕ ਮਿਨਿਸਟਰ ਇੱਕ ਕਲਪਰੇਟ ਬਾਰੇ ਲਿਖਦਾ ਕਿ ਇਹ ਕੁਲੀਨ ਜਾਤ ਕਾ ਬ੍ਰਾਹਮਣ ਹੈ, ਕਿ ਇਹ ਹੁਣ ਬੜਾ ਉੱਪਰ ਜਿਹੜੀ ਪੌੜੀ ਹੈ ਉਸ ਦਾ ਡੰਡੇ ਤੇ ਬੈਠਾ ਬ੍ਰਾਹਮਣ, ਇਸ ਲਈ ਬ੍ਰਾਹਮਣ ਤਾਂ ਕੋਈ ਗੁਨਾਹ ਕਰਦਾ ਹੀ ਨਹੀਂ ਹੈ, ਇਸ ਨੂੰ ਦਿੱਤਾ ਜਾਏ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜੀ ਹੁਣ ਜਦੋਂ ਕਿ ਸੁਪਰੀਮ ਕੋਰਟ ਚੱਲ ਰਿਹਾ, ਜਿਹੜੀਆਂ ਓਵਰਆਲ ਆ ਰਿਹਾ ਕਿ ਵੀ ਜਦੋਂ ਇਹ ਸਾਰੇ 11 ਕਲਪਰੇਟ 12-13 ਸਾਲ ਜੇਲ੍ਹ 'ਚ ਵੀ ਰਹੇ, 4-4 ਮਹੀਨੇ ਇਹ ਬਾਹਰ ਪੈਰੋਲ ਦੇ ਉੱਤੇ, ਫਰਲੋ ਤੇ ਜੇ ਪੈਰੋਲ ਵੀ 30 ਦਿਨਾਂ ਦੀ ਹੈ ਤੇ ਉਹ 90 ਦਿਨ ਬਾਅਦ ਮੁੜਦੇ ਸੀ। ਕੋਈ ਕਾਨੂੰਨ ਨਹੀਂ, ਕੋਈ ਕੁਛ ਨਹੀਂ ਹੈ। ਔਰ ਉਹਨਾਂ 'ਚੋਂ 2 ਐਸੇ ਨੇ ਜਿਨ੍ਹਾਂ ਨੇ ਬਾਹਰ ਜਦੋਂ ਉਹ ਫਰਲੋ ਜਾਂ ਪੈਰੋਲ ਦੇ ਉੱਤੇ ਸੀ, ਉਹਨਾਂ ਨੇ ਜਿਹੜਾ ਉਹ ਸੈਕਸ਼ੂਅਲ ਕ੍ਰਾਈਮ ਕਮਿਟ ਕੀਤਾ। ਇੱਕ ਐਸਾ ਹੈ ਜਿਹੜਾ ਜਦੋਂ ਬਾਹਰ ਹੁੰਦਾ ਹੈ ਤਾਂ ਜਿਹੜਾ ਬੀਜੇਪੀ ਦੀ ਇੱਕ ਸਭਾ ਹੈ ਉਹਦੇ 'ਚ ਵੱਡੇ ਲੀਡਰ ਦੇ ਨਾਲ ਉਹ ਬੈਠਾ ਹੋਇਆ ਕੈਂਪੇਨਿੰਗ ਕਰ ਰਿਹਾ। ਹੁਣ ਇਹ ਸਾਰੇ ਫੈਕਟ ਜਦੋਂ ਸਾਹਮਣੇ ਆਏ ਨੇ ਔਰ ਇਹਦੀ ਸਾਰੇ ਮੀਡੀਆ ਦੀਆਂ ਖਬਰਾਂ ਨੇ, ਬਿਲਕਿਸ ਬਾਨੋ ਰੇਪਿਸ ਵਰ ਆਊਟ ਆਫ ਜੇਲ ਫॉर 1000 ਆਫ ਡੇਜ਼ ਬਿਫੋਰ ਰਿਲੀਜ਼, ਔਰ ਇਹ ਉਹਨਾਂ ਨੂੰ ਰਿਲੀਜ਼ ਹੁਣ ਤਾਂ ਕੀਤਾ ਹੀ ਕੀਤਾ। ਜਿਹੜਾ ਉਹਨਾਂ ਦਾ ਜੇਲ੍ਹ ਟਾਈਮ ਵੀ ਸੀ ਉਹਦੇ 'ਚ 1/3 ਹਿੱਸਾ ਉਹ ਬਾਹਰ ਹੀ ਸੀ। ਇੱਕ ਤਾਂ ਕੋਵਿਡ ਦੇ ਚੱਲਦਿਆਂ ਬਾਹਰ ਆ ਕੇ 1.5 ਸਾਲ ਬਾਹਰ ਹੀ ਰਿਹਾ ਔਰ ਕਦੇ ਰਿਪੋਰਟ ਨਹੀਂ ਕੀਤਾ। ਹੁਣ ਇੱਕ ਪਾਸਾ ਤਾਂ ਇਹ ਚੱਲ ਰਿਹਾ ਤੁਸੀਂ, ਔਰ ਵਾਕਈ ਜੇ ਮੁਲਕ ਜਿਸ ਨੂੰ ਮੀਡੀਆ ਨੇ ਵੀ ਰੇਪ ਕੈਪੀਟਲ ਆਫ ਦਾ ਵਰਲਡ ਕਿਹਾ ਸੀ, ਹੁਣ ਇੱਕ ਘਟਨਾ ਜਿਹਨੇ ਅੱਜ ਮੀਡੀਆ ਦੇ ਵਿੱਚ ਇਸ ਦੀ ਚਰਚਾ ਹੈ ਕਿ ਦਿੱਲੀ ਵੂਮਨ ਕਿਡਨੈਪਡ, gang raped for 2 days in Ghaziabad, rod inserted in her private parts. The rod was still inside her when she was found in a sack on the side of the road, tweets Swati Maliwal। ਕਿ ਵੀ ਉਹ ਆਪਣੇ ਭਰਾ ਦਾ ਜਨਮ ਦਿਨ ਮਨਾਉਣ ਗਈ, ਉਹ ਭਰਾ ਉਹਨੂੰ ਬੱਸ ਅੱਡੇ ਤੇ ਛੱਡ ਗਿਆ, ਉਹਨੂੰ ਜਾਣ ਦੇ ਲਈ ਸੀ। 5 ਬੰਦੇ ਗੱਡੀ 'ਚ ਉਹਨੂੰ ਲੈ ਗਏ, ਰੇਪ ਕੀਤਾ, ਔਰ ਜੋ ਇਹ ਹੈ ਸਾਰਾ ਉਹਦੇ ਥੱਲੇ ਉਹ ਇਸ ਵੇਲੇ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਹੀ ਹੈ। ਔਰ ਇਹ ਦਿੱਲੀ ਦੇ ਵਿੱਚ ਜਿਹੜੀ ਇਹਨਾਂ ਦੀ ਕੈਪੀਟਲ ਹੈ, ਔਰ ਇਸ ਨੂੰ ਬਹੁਤਿਆਂ ਨੇ ਇਹੀ ਕਿਹਾ ਕਿ ਜਿਵੇਂ ਜਿਹੜਾ ਕੇਸ ਨਿਰਭਇਆ ਕੇਸ ਦਿੱਲੀ ਦੇ ਵਿੱਚ ਹੋਇਆ ਸੀ ਕਿ ਭਾਈ ਉਸੇ ਪੈਟਰਨ 'ਤੇ, ਔਰ ਇਹ ਉਹ ਨੇ ਜਿਹੜੇ ਰਿਪੋਰਟ ਹੁੰਦੇ ਨੇ, ਇਹ ਤਾਂ ਉਹਨੂੰ ਅਧਮਰੀ ਨੂੰ ਉਸ ਹਾਲਤ 'ਚ ਛੱਡ ਕੇ ਚਲੇ ਗਏ। ਕਿਸੇ ਨੇ ਰਿਪੋਰਟ ਕੀਤਾ, ਜਿਹੜੀ ਵੂਮੈਨ ਕਮਿਸ਼ਨ ਹੈ ਉਹਨੇ ਨੋਟਿਸ ਲਿਆ। ਅਦਰਵਾਈਜ਼ ਅਸੀਂ ਯੂਪੀ 'ਚ ਦੇਖ ਰਹੇ ਹਾਂ ਵੀ ਕੀ ਦਰਦ ਬੱਚੀਆਂ ਦੇ ਨਾਲ ਤੇ ਦੂਸਰੇ ਕੀ ਹੁੰਦਾ। ਹੁਣ ਜਸਟਿਸ ਨਿਕਲਣਾ ਅਦਾਲਤ ਸਿਸਟਮ 'ਚੋਂ। ਹੁਣ ਜਦੋਂ ਤੁਸੀਂ ਇਹ ਦੋਨੋਂ ਖਬਰਾਂ ਦੇ ਨਾਲ ਬਿਲਕੀਸ ਬਾਨੋ ਕੇਸ ਵੀ ਔਰ ਇਹ ਦਿੱਲੀ ਵਾਲੇ ਦੀ ਤੀਸਰੀ ਖਬਰ ਦੇਖਦੇ ਹੋ, ਫਿਰ ਤੁਹਾਨੂੰ ਇਹ ਅੰਦਾਜ਼ਾ ਹੋ ਜਾਂਦਾ ਵੀ ਇਹ ਕਿਉਂ ਰੇਪ ਕੈਪੀਟਲ ਹੈ, ਕਿਉਂ ਕਿਸੇ ਨੂੰ ਕੋਈ ਡਰ ਖੌਫ ਨਹੀਂ ਹੈ। ਔਰ ਇਹ ਯੂਪੀ ਦੀ ਖਬਰ ਹੈ, ਅਕਿਊਜ਼ਡ ਇਨ 5 ਰੇਪ ਕੇਸਿਸ ਗੈਟ ਬੇਲ ਇਨ ਯੂਪੀ ਔਨ ਕੰਡੀਸ਼ਨ ਆਫ ਮੈਰਿੰਗ ਵਿਕਟਮਸ। ਕਿ 5 ਰੇਪਿਸਟ ਜਿਹੜੇ ਜੇਲ੍ਹ ਦੇ ਵਿੱਚ ਸੀ, ਉਹਨਾਂ ਨੂੰ ਜੱਜ ਨੇ ਇਸ ਸ਼ਰਤ ਦੇ ਉੱਤੇ ਜ਼ਮਾਨਤ ਕਰ ਦਿੱਤੀ ਕਿ ਜਿਨ੍ਹਾਂ ਨੂੰ ਤੁਸੀਂ ਰੇਪ ਕੀਤਾ ਉਹਨਾਂ ਨਾਲ ਤੁਸੀਂ ਵਿਆਹ ਕਰ ਲਓ, ਉਹ ਇਕਵਿਟ ਵੀ ਹੋ ਜਾਣਗੇ ਕਿ ਜੀ ਹੁਣ ਤਾਂ ਪਤੀ ਪਤਨੀ ਨੇ ਜੀ, ਉਹਨਾਂ ਨੂੰ ਜ਼ਿੰਦਗੀ। ਹੁਣ ਤੁਸੀਂ ਕੀ ਮੈਸੇਜ, ਔਰ ਇਹ ਬੜੀ ਡੀਟੇਲ, ਲਖਨਊ ਬੈਂਚ ਆਫ ਇਲਾਹਾਬਾਦ ਹਾਈ ਕੋਰਟ ਹੈਜ਼ ਗਿਵਨ ਬੇਲ to 3 rape accused in the past month on condition that the accused marry the victim. Also in 2 other cases, bail was granted when the counsel of the accused told the court that the accused will marry the victim
ਐਜ਼ ਸੂਨ ਐਜ਼ ਹੀ ਸਿਕਿਉਰਡ ਬੇਲ ਕਿ ਜੀ ਤੁਸੀਂ ਜ਼ਮਾਨਤ ਦਿਓ, ਉਹਨੇ ਜਿਹੜਾ ਉਹਨੂੰ ਰੇਪ ਕੀਤਾ ਉਹਦੇ ਨਾਲ ਵਿਆਹ ਕਰ ਲੈ। ਹੁਣ ਇਹ ਕਿਸ ਕਿਸਮ ਦਾ ਲੀਗਲ ਕਾਨੂੰਨੀ ਸਿਸਟਮ ਹੈ, ਔਰ ਇਹ ਮੈਸੇਜ ਇਹ ਜਾ ਰਿਹਾ ਹੈ ਕਿ ਤੁਸੀਂ ਜਿਹਨੂੰ ਮਰਜ਼ੀ ਜਿਹੜਾ ਹੈ ਉਸ ਦੇ ਨਾਲ ਦੁਰਾਚਾਰ ਕਰੋ, ਤੁਹਾਨੂੰ ਜ਼ਮਾਨਤ ਵੀ ਮਿਲੇਗੀ, ਰਾਦਰ ਉਹਦੇ ਨਾਲ ਤੁਹਾਡਾ ਵਿਆਹ ਵੀ ਤੁਸੀਂ ਜਿਹੜਾ ਉਹ ਤੁਹਾਡਾ ਹੋ ਜਾਏ। ਹੁਣ ਇਹ ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਹੈ, ਔਰ ਇਹ ਸਾਰੇ ਦੇ ਚੱਲਦੇ ਆ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਸ ਸਾਰੇ ਦੀ ਰੂਟ ਦੇ ਵਿੱਚ ਜਿਹੜੀ ਕਲੈਕਟਿਵ ਸਾਈਕੀ ਹੈ ਹਿੰਦੂ ਤਵੀਆਂ ਦੀ ਔਰ ਵਾਸਟ ਮੈਜੋਰਿਟੀ ਦੇ ਉੱਤੇ, ਉਹ ਮਨੂ ਸਮ੍ਰਿਤੀ ਹੈ। ਜਿਹੜੀ ਮਨੂ ਸਮ੍ਰਿਤੀ ਔਰਤਾਂ ਨੂੰ, ਸ਼ੂਦਰਾਂ ਨੂੰ ਜਿਹੜਾ ਹੈ ਉਹ ਇਨਸਾਨ ਹੀ ਨਹੀਂ ਗਿਣਦੀ, ਉਹਨਾਂ ਦੇ ਕੋਈ ਹਕੂਕ ਹੀ ਨਹੀਂ ਨੇ। ਔਰ ਜਿਹੜਾ ਮਨੂ ਇਹ ਕਹਿੰਦਾ ਹੈ ਵੀ ਜਨਾਨੀ ਨੂੰ ਕਦੇ ਔਰਤ ਨੂੰ ਇਕੱਲੇ ਨਾ ਰਹਿਣ ਦਿਓ, ਪਹਿਲਾਂ ਬਾਪ, ਫਿਰ ਪਤੀ, ਫਿਰ ਪੁੱਤਰ, ਔਰ ਉਹਨੂੰ ਕੋਈ ਐਜੂਕੇਸ਼ਨ ਦਾ ਹੱਕ ਨਹੀਂ ਹੈ, ਔਰ ਉਸ ਨੂੰ ਜਿਹੜਾ ਹੈ ਉਹ ਇੱਕ ਪ੍ਰੋਪਰਟੀ ਦੇ ਤੌਰ ਦੇ ਉੱਤੇ ਜਿਹੜਾ ਡੀਲ ਕੀਤਾ ਜਾਏ। ਸੋ ਜਿਸ ਸਮਾਜ ਦੇ ਵਿੱਚ ਇਸ ਲੈਵਲ ਦਾ ਜਿਹੜਾ, ਔਰ ਜਿਹਨੂੰ ਹਿੰਦੂ ਰਾਸ਼ਟਰ ਇਹਨਾਂ ਨੇ ਬਣਾਉਣਾ, ਉਹ ਮਨੂ ਸਮ੍ਰਿਤੀ ਵਾਲਾ ਭਾਰਤ ਬਣਾਉਣਾ, ਤੇ ਉਹਨਾਂ ਦੇ ਕੋਰਟ ਇਹ ਕਹਿ ਰਹੇ ਨੇ ਕਿ ਆ ਇਹਨਾਂ ਪੰਜਾਂ ਦੀਆਂ 5 ਅੱਡ-ਅੱਡ ਕੇਸ ਨੇ, ਔਰ ਉਹਨਾਂ ਅੱਡ-ਅੱਡ ਥਾਵਾਂ ਦੇ ਉੱਤੇ ਹਾਈ ਕੋਰਟ ਨੇ ਕਿਹਾ ਜੀ ਇਹਨਾਂ ਦੀ ਬੇਲ ਕਰ ਦਿਓ, ਬਈ ਸ਼ਰਤ ਹੈ ਵੀ ਇਹ ਉਹਦੇ ਨਾਲ ਵਿਆਹ ਕਰ ਲੈਣ ਜਿਹਨੂੰ ਰੇਪ ਕੀਤਾ। ਸੋ ਇਹਦੇ ਚੋਂ ਤੁਸੀਂ ਕਿਹੜੀ ਡਿਗਨਿਟੀ ਔਰ ਕਿਹੜਾ ਔਰਤਾਂ ਦੀ ਸੇਫਟੀ ਸਿਕਿਉਰਿਟੀ ਤੁਸੀਂ ਉਸ ਚੋਂ ਕੱਢੋਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਤਨੇ ਨੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।